ਅਲੈਕਸੀ ਨਵਲਨੀ 47 ਸਾਲਾ ਉਹ ਆਪੋਜੀਸ਼ਨ ਲੀਡਰ ਜਿਹਨੇ ਪੁਤਿਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਸੀ ਤੂੰ ਤੇ ਤੇਰੀ ਸਾਰੀ ਕੋਟਰੀ ਕਰਪਟ ਹੈ ਔਰ ਸੋਸ਼ਲ ਮੀਡੀਆ ਦਾ ਬਹੁਤ ਚੰਗਾ ਇਸਤੇਮਾਲ ਕਰਕੇ ਦੁਨੀਆ ਭਰ ਦੇ ਵਿੱਚ ਪੁਤਿਨ ਨੂੰ ਐਕਸਪੋਜ਼ ਕੀਤਾ। ਇੱਕ ਸਟੇਜ ਤੇ ਉਹਨੇ ਪੁਤਿਨ ਦੇ ਖਿਲਾਫ ਪ੍ਰੈਜ਼ੀਡੈਂਸੀ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਲੜਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਨਾਅਹਿਲ ਕਰਾਰ ਦਿੱਤਾ ਗਿਆ। ਅੱਜ ਡੈਥ ਦੀ ਖਬਰ ਹੈ, ਇੰਟਰਨੈਸ਼ਨਲ ਨਿਊਜ਼ ਹੈ। ਯੂਰਪੀਅਨ ਮੁਲਕਾਂ ਤੋਂ ਲੈ ਕੇ ਅਮਰੀਕਾ ਤੱਕ ਵਾਈਟ ਹਾਊਸ ਦੂਜੀ ਕੰਡੈਮਨੇਸ਼ਨ ਵੀ ਹੈ। ਡਾਇਰੈਕਟਲੀ ਪੁਤਿਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕਿ ਇਹ ਮਿਸਟਰ ਅਲੈਕਸੀ ਨਵਲਨੀ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਵਿਦਿਨ ਜਿਹੜਾ ਸਿਸਟਮ ਨੂੰ ਚੈਲੰਜ ਹੈ ਉਸ ਦੇ ਵਿੱਚ ਅਲੈਕਸੀ ਨਵਲਨੀ ਦਾ ਬਹੁਤ ਵੱਡਾ ਰੋਲ ਸੀ, ਲੇਕਿਨ ਉਸ ਨੂੰ ਉਹਨੇ ਵਲੈਡੀਮੀਰ ਪੁਤਿਨ ਨੇ ਝੂਠੇ ਕੇਸਾਂ ਦੇ ਵਿੱਚ ਜੇਲ੍ਹ 'ਚ ਫਸਾਇਆ ਔਰ ਇੱਕ ਸਟੇਜ ਦੇ ਉੱਤੇ ਉਹਨੂੰ ਇੱਕ ਨਰਵ ਏਜੰਟ ਇਸਤੇਮਾਲ ਕਰਕੇ ਆਲਮੋਸਟ ਅਨਕੌਂਸ਼ੀਅਸ ਕਰ ਦਿੱਤਾ ਸੀ। ਜਦੋਂ ਜਰਮਨ ਦੇ ਵਿੱਚ ਉਹ ਐਡਮਿਟ ਹੋਇਆ ਜਾ ਕੇ ਅਨਕੌਂਸ਼ੀਅਸ ਹਾਲਤ ਦੇ ਵਿੱਚ ਹੀ ਜਹਾਜ਼ ਦੇ ਵਿੱਚ ਹੀ ਉਹਨੂੰ ਇਹ ਨਰਵ ਏਜੰਟ ਦਿੱਤਾ ਗਿਆ ਸੀ ਤੇ ਉੱਥੇ ਉਹ ਰਿਵਾਈਵ ਹੋਇਆ ਔਰ ਰਿਵਾਈਵ ਹੋ ਕੇ ਹਾਲਾਂ ਵੈਸਟਰਨ ਮੁਲਕਾਂ ਦਾ ਜਾਂ ਬਾਕੀ ਸਾਰਿਆਂ ਦਾ ਖਿਆਲ ਸੀ ਕਿ ਹੁਣ ਉਹਨੂੰ ਰਸ਼ੀਆ ਨਹੀਂ ਜਾਣਾ ਚਾਹੀਦਾ, ਆਪਣੀ ਬਾਹਰੋਂ ਆਵਾਜ਼ ਚੁੱਕਣੀ ਚਾਹੀਦੀ ਹੈ। ਉਹਨੇ ਕਿਹਾ that is the difference between me and you. You are afraid and I am not afraid, he said. I realize there is danger, but why should I be afraid? ਇੰਡੀਅਨ ਏਜੰਸੀ ਰਾਹ ਜਿਹੜੀ ਹੈ ਉਸ ਦੀ ਸਾਰੀ ਕਾਰਗੁਜ਼ਾਰੀ ਜਿਹੜੀ ਹੈ ਉਹ KGB ਦੀ ਤਰਜ਼ 'ਤੇ ਹੈ, ਉਹਨਾਂ ਦੇ ਉਸ ਤਰਜ਼ ਦੇ ਉੱਤੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ। ਔਰ ਜਿਹੜੇ ਨਰਵ ਏਜੰਟ ਦੇ ਨਾਲ ਅਲੈਕਸੀ ਨਵਲਨੀ ਨੂੰ 2021 ਦੇ ਵਿੱਚ ਆਲਮੋਸਟ ਮਾਰ ਦਿੱਤਾ ਗਿਆ ਸੀ, ਉਹੀ ਨਰਵ ਏਜੰਟ ਅਵਤਾਰ ਸਿੰਘ ਖੰਡੇ ਦੇ ਅਗੇਂਸਟ ਵੀ ਇਸਤੇਮਾਲ ਹੋਇਆ। ਐਕਸਕਲੂਸਿਵ ਰਸ਼ੀਆ ਕੋਲ ਹੈ, ਕਿਸੇ ਹੋਰ ਕੋਲ ਨਹੀਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਰੂਸੀ ਪ੍ਰਧਾਨ ਪੁਤਿਨ ਦੇ ਆਲੋਚਕ ਅਤੇ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ ਔਰ ਜ਼ਾਹਿਰ ਹੈ ਇਹ ਇੱਕ ਕਤਲ ਹੈ ਅਤੇ ਦੁਨੀਆ ਦੇ ਅੱਡ-ਅੱਡ ਮੁਲਕਾਂ ਨੇ ਇਸ ਨੂੰ ਇਵੇਂ ਹੀ ਬਿਆਨਿਆ ਔਰ ਪੁਤਿਨ ਮੋਦੀ ਦਾ ਯਾਰ ਹੈ ਅਤੇ ਪੁਤਿਨ ਦੀ ਤਰਜ਼ 'ਤੇ ਹੀ ਮੋਦੀ ਵੱਲੋਂ ਬਾਹਰਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦਿਆਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਆਗਾਜ਼ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ? ਦੇਖੋ, ਹਾਲਾਂ ਅਮਰੀਕਨ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਲਗਾਤਾਰ 2 ਹੀਅਰਿੰਗਸ ਟ੍ਰਾਂਸਨੈਸ਼ਨਲ ਰਿਪਰੈਸ਼ਨ 'ਤੇ ਹੋਈਆਂ ਔਰ ਜਦੋਂ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦਾ ਨਰਵ ਏਜੰਟ ਰਾਹੀਂ ਮਰਡਰ ਕੀਤਾ ਗਿਆ, ਕਿਉਂਕਿ ਹੁਣ ਅਸੀਂ ਸਪੈਸੀਫਿਕਲੀ ਕਹਿ ਸਕਦੇ ਹਾਂ ਜਦੋਂ ਕਿ ਅੱਜ ਅਲੈਕਸੀ ਨਵਲਨੀ 47 ਸਾਲਾ ਉਹ ਆਪੋਜੀਸ਼ਨ ਲੀਡਰ ਜਿਹਨੇ ਪੁਤਿਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਸੀ ਤੂੰ ਤੇ ਤੇਰੀ ਸਾਰੀ ਕੋਟਰੀ ਕਰਪਟ ਹੈ ਔਰ ਸੋਸ਼ਲ ਮੀਡੀਆ ਦਾ ਬਹੁਤ ਚੰਗਾ ਇਸਤੇਮਾਲ ਕਰਕੇ ਦੁਨੀਆ ਭਰ ਦੇ ਵਿੱਚ ਪੁਤਿਨ ਨੂੰ ਐਕਸਪੋਜ਼ ਕੀਤਾ। ਇੱਕ ਸਟੇਜ ਤੇ ਉਹਨੇ ਪੁਤਿਨ ਦੇ ਖਿਲਾਫ ਪ੍ਰੈਜ਼ੀਡੈਂਸੀ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਲੜਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਨਾਅਹਿਲ ਕਰਾਰ ਦਿੱਤਾ ਗਿਆ ਔਰ ਉਹ ਉਹਨਾਂ ਦੀ ਰਸ਼ੀਅਨ ਜੇਲ੍ਹ ਦੇ ਵਿੱਚ ਸੀ। ਪਰ ਇਹ ਇੰਟਰਨੈਸ਼ਨਲ ਦੁਨੀਆ ਦੇ ਵਿੱਚ ਉਦੋਂ ਸਾਹਮਣੇ ਆਇਆ ਕਿ ਭਾਈ ਇਹ ਜਿਹੜੀ ਰਸ਼ੀਅਨ KGB ਹੈ ਇਹ ਕਿਵੇਂ ਨਰਵ ਏਜੰਟ ਯੂਜ਼ ਕਰਦੀ ਹੈ ਪੁਆਇਜ਼ਨ ਕਰਨ ਦੇ ਲਈ। ਔਰ ਇਹ ਵਾਕਿਆ ਵੀ ਜਿਸ ਦੀ ਬੜੀ ਜਿਹੜੀ ਹੈ ਅੱਜ ਡੈਥ ਦੀ ਖਬਰ ਹੈ, ਇੰਟਰਨੈਸ਼ਨਲ ਨਿਊਜ਼ ਹੈ। ਯੂਰਪੀਅਨ ਮੁਲਕਾਂ ਤੋਂ ਲੈ ਕੇ ਅਮਰੀਕਾ ਤੱਕ ਵਾਈਟ ਹਾਊਸ ਦੂਜੀ ਕੰਡੈਮਨੇਸ਼ਨ ਵੀ ਹੈ। ਡਾਇਰੈਕਟਲੀ ਪੁਤਿਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕਿ ਇਹ ਮਿਸਟਰ ਅਲੈਕਸੀ ਨਵਲਨੀ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਕਿਉਂਕਿ ਅਲੈਕਸੀ ਨਵਲਨੀ ਉਹ ਨਾਂ ਸੀ ਜਿਹਨੇ ਇਹਨਾਂ ਬਾਹਰਲੇ ਮੁਲਕਾਂ ਨੂੰ ਵੀ ਜਿਹੜਾ ਹੈ ਉਹ ਘੱਟੋ ਘੱਟ ਇਹ ਹੋਪ ਦਿੱਤੀ ਸੀ ਕਿ ਜੇ ਵਿਦਿਨ ਅੰਦਰੂਨੀ ਚੈਲੰਜ ਹੈ, ਕਿਉਂਕਿ ਬਾਹਰ ਮੁਖੀ ਤੌਰ ਦੇ ਉੱਤੇ ਤਾਂ ਜੇ ਉਹਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਹੈ, ਪਹਿਲਾਂ ਉਹਨੇ ਕ੍ਰੀਮੀਆ ਹੜੱਪਿਆ, ਉਸ ਤੋਂ ਪਹਿਲਾਂ ਉਸ ਦੀਆਂ ਦੂਸਰੀਆਂ ਮਾਰੂ ਨੀਤੀਆਂ ਸੀ ਜਦੋਂ ਤੋਂ ਉਹਦੇ ਉੱਤੇ ਸੈਂਕਸ਼ਨ ਲੱਗਣੀਆਂ ਸ਼ੁਰੂ ਹੋਈਆਂ। ਪਰ ਇਹਨਾਂ ਨੂੰ ਹੋਪ ਸੀ ਕਿ ਵਿਦਿਨ ਜਿਹੜਾ ਸਿਸਟਮ ਨੂੰ ਚੈਲੰਜ ਹੈ ਉਸ ਦੇ ਵਿੱਚ ਅਲੈਕਸੀ ਨਵਲਨੀ ਦਾ ਬਹੁਤ ਵੱਡਾ ਰੋਲ ਸੀ, ਲੇਕਿਨ ਉਸ ਨੂੰ ਉਹਨੇ ਵਲੈਡੀਮੀਰ ਪੁਤਿਨ ਨੇ ਝੂਠੇ ਕੇਸਾਂ ਦੇ ਵਿੱਚ ਜੇਲ੍ਹ 'ਚ ਫਸਾਇਆ
ਔਰ ਇੱਕ ਸਟੇਜ ਦੇ ਉੱਤੇ ਉਹਨੂੰ ਇੱਕ ਨਰਵ ਏਜੈਂਟ ਇਸਤੇਮਾਲ ਕਰਕੇ ਆਲਮੋਸਟ ਅਨਕੌਂਸ਼ੀਅਸ ਕਰ ਦਿੱਤਾ ਸੀ ਔਰ ਇਹ ਸਾਹਮਣੇ ਆਇਆ। ਲੇਕਿਨ ਉਦੋਂ ਉਹਨਾਂ ਦੀ ਮਜਬੂਰੀ ਬਣੀ ਕਿ ਉਹਨੂੰ ਜਰਮਨ ਜਹਾਜ਼ ਦੇ ਵਿੱਚ ਉਹਨਾਂ ਨੂੰ ਸੀ ਕਿ ਬਈ ਮਰ ਗਿਆ, ਲੇਕਿਨ ਜਦੋਂ ਜਰਮਨ ਦੇ ਵਿੱਚ ਉਹ ਐਡਮਿਟ ਹੋਇਆ ਜਾ ਕੇ ਅਨਕੌਂਸ਼ੀਅਸ ਹਾਲਤ ਦੇ ਵਿੱਚ ਹੀ ਜਹਾਜ਼ ਦੇ ਵਿੱਚ ਹੀ ਉਹਨੂੰ ਇਹ ਨਰਵ ਏਜੈਂਟ ਦਿੱਤਾ ਗਿਆ ਸੀ ਤੇ ਉੱਥੇ ਉਹ ਰਿਵਾਈਵ ਹੋਇਆ ਔਰ ਰਿਵਾਈਵ ਹੋ ਕੇ ਹਾਲਾਂ ਵੈਸਟਰਨ ਮੁਲਕਾਂ ਦਾ ਜਾਂ ਬਾਕੀ ਸਾਰਿਆਂ ਦਾ ਖਿਆਲ ਸੀ ਕਿ ਹੁਣ ਉਹਨੂੰ ਰਸ਼ੀਆ ਨਹੀਂ ਜਾਣਾ ਚਾਹੀਦਾ, ਆਪਣੀ ਬਾਹਰੋਂ ਆਵਾਜ਼ ਚੁੱਕਣੀ ਚਾਹੀਦੀ ਹੈ। ਔਰ ਇਹ ਕਹਾਣੀ 2021 ਦੀ ਹੈ ਕਿ ਜਦੋਂ ਉਸ ਨੇ 2021 'ਚ ਜਰਮਨੀ ਤੋਂ ਉਹਨੇ ਕਿਹਾ ਵੀ ਨਹੀਂ ਮੈਂ ਵਾਪਸ ਜਾਵਾਂਗਾ। ਔਰ ਰਾਇਟਰ ਨਿਊਜ਼ ਏਜੰਸੀ ਨੇ ਜਦੋਂ ਉਹਨੂੰ ਪੁੱਛਿਆ ਕਿ ਬਈ ਤੂੰ ਕਿਉਂ ਜਿਹੜਾ ਵਾਪਸ ਜਾ ਰਿਹਾ, ਤੁਹਾਨੂੰ ਡਰ ਨਹੀਂ ਲੱਗਦਾ ਪੁਤਿਨ ਤੋਂ? ਤਾਂ ਉਹਦਾ ਜਿਹੜੇ ਕੋਟ ਅਨਕੋਟ ਲਫ਼ਜ਼ ਨੇ, ਔਰ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਸਾਡੇ ਲਈ ਵੀ ਜਿਹੜੇ ਅਸੀਂ ਡਿਫਾਇੰਟ ਹੈ ਜਾਂ ਚੈਲੰਜ ਕਰ ਰਹੇ ਹਾਂ ਸਿਸਟਮ ਨੂੰ, ਇਹ ਸਾਰੀਆਂ ਹੀ ਮੋਟੀਵੇਸ਼ਨਸ ਹੁੰਦੀਆਂ ਕਿ ਚੈਲੰਜਰ ਦੇ ਕੋਲ ਕੀ ਹੁੰਦਾ। ਉਹਨੇ ਕਿਹਾ that is the difference between me and you. You are afraid and I am not afraid, he said. I realize there is danger, but why should I be afraid? ਉਹਨੇ ਕਿਹਾ ਪੱਤਰਕਾਰ ਨੂੰ ਤੇਰੇ ਤੇ ਮੇਰੇ 'ਚ ਇਹੀ ਫਰਕ ਹੈ ਕਿ ਵੀ that is the difference between me and you. You are afraid and I am not afraid. ਕਿ ਵੀ ਮੈਂ ਔਰ ਆਲਮੋਸਟ 3 ਸਾਲ ਬਾਅਦ ਉਸ ਨੂੰ ਮਾਰ ਦਿੱਤਾ ਗਿਆ। ਹੁਣ ਇਹ ਜਦੋਂ ਮੈਂ ਪੜ੍ਹ ਰਿਹਾ ਸੀ I realize there is danger but why should I be afraid? ਤੇ ਮੈਨੂੰ ਉਹ ਯਾਦ ਆਇਆ ਕਿ ਭਾਈ ਉਹ ਪਹਿਲੀ ਕਿ 2 ਜੂਨ ਨੂੰ ਇੱਕ ਪੱਤਰਕਾਰ BBC ਦਾ ਹੀ ਸ਼ਾਇਦ ਮਾਰਕ ਟਲੀ ਉਹ ਸੰਤ ਪਿੰਡਾਂ ਵਾਲਿਆਂ ਨੂੰ ਇੰਟਰਵਿਊ ਕਰ ਰਿਹਾ, ਲਾਸਟ ਇੰਟਰਵਿਊ, ਔਰ ਉਹ ਕਹਿ ਰਿਹਾ ਕਿ ਜੀ ਫੌਜ ਨੇ 4 ਚੁਫੇਰਾ ਘੇਰਿਆ ਹੋਇਆ, ਕੋਈ ਚਾਂਸ ਨਹੀਂ ਕਿ ਵੀ ਤੁਸੀਂ ਜਿੱਤ ਸਕੋ ਜਾਂ ਨਿਕਲ ਸਕੋ, ਤੇ ਤੁਹਾਨੂੰ ਡਰ ਨਹੀਂ ਲੱਗਦਾ? ਤੇ ਉਹਨਾਂ ਨੇ ਜਿਹੜਾ ਕਿਹਾ ਉਹਨੇ ਫਿਰ ਉਹਨਾਂ ਨੇ ਕਿਹਾ ਵੀ ਸਿੱਖ ਮੌਤ ਤੋਂ ਨਹੀਂ ਡਰਦਾ ਤੇ ਜਿਹੜਾ ਮਰਨ ਤੋਂ ਡਰਦਾ ਉਹ ਸਿੱਖ ਨਹੀਂ ਹੈ। ਔਰ ਉਹਨੇ ਅੰਗਰੇਜ਼ੀ 'ਚ ਉਵੇਂ ਹੀ ਕਿਹਾ ਕਿ ਸਿੱਖ ਇਜ਼ ਨਾਟ ਅਫਰੇਡ ਆਫ ਡੈਥ ਐਂਡ ਹੂਐਵਰ ਇਜ਼ ਅਫਰੇਡ ਆਫ ਡੈਥ ਇਜ਼ ਨਾਟ ਏ ਸਿੱਖ। ਇਹ ਹੈ ਐਗਜ਼ੈਕਟਲੀ ਉਹੀ ਸਪਿਰਿਟ। ਔਰ ਇਸ ਨੂੰ ਅਸੀਂ ਦੇਖਦੇ ਹਾਂ ਕਿ ਪੁਤਿਨ ਤਾਂ ਆਪਣੀ ਉਸ ਗੰਦੀ ਖੇਡ ਦੇ ਉੱਤੇ ਹੈ ਹੀ ਹੈ, ਪਰ ਜਿੱਥੇ ਅਸੀਂ ਅਲੈਕਸੀ ਨਵਲਨੀ ਨੂੰ ਯਾਦ ਕਰ ਰਹੇ ਹਾਂ, ਬਾਕੀ ਦੁਨੀਆ ਦੇ ਮੁਲਕਾਂ ਨੇ ਵੀ, ਵੈਸਟਰਨ ਗੌਰਮੈਂਟਸ ਨੇ ਉਹਨਾਂ ਨੂੰ ਪੂਰੀ ਟ੍ਰਿਬਿਊਟ ਦਿੱਤੀ ਹੈ। ਸਵੀਡਿਸ਼ ਫੋਰਨ ਮਿਨਿਸਟਰ ਨੇ ਕਿਹਾ ਕਿ ਇਫ ਦਾ ਰਿਪੋਰਟ ਅਬਾਊਟ ਹਿਸ ਡੈਥ ਇਨ ਰਸ਼ੀਅਨ ਪ੍ਰਿਜ਼ਨ ਇਜ਼ ਟਰੂ ਇਟ ਰਿਪਰੈਜ਼ੈਂਟਸ ਅਨਦਰ ਟੈਰੀਬਲ ਕ੍ਰਾਈਮ ਬਾਈ ਪੁਤਿਨ ਰਿਜੀਮ। ਔਰ ਇਹ ਜਿਹੜੀ ਹੈ ਡੈਥ ਇਨ ਜੇਲ, ਇਹੀ ਸਾਰੇ ਫੋਰਨ ਜਿਹੜੇ ਨੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ, ਉਹਨਾਂ ਨੇ ਕਿਹਾ। ਪਰ ਅਸੀਂ ਇਸ ਨੂੰ ਇੱਕ ਸਟੈਪ ਹੋਰ ਅੱਗੇ ਜਾ ਕੇ ਦੇਖਦੇ ਹਾਂ, ਕਿਉਂਕਿ ਮੋਦੀ ਔਰ ਪੁਤਿਨ ਦੀ ਕੀ ਸਾਂਝ ਹੈ, ਕੋਈ ਕਿਸੇ ਨੂੰ ਭੁਲੇਖਾ ਨਹੀਂ ਹੈ। ਮੋਦੀ ਸਪੋਰਟਰ ਯੂਕਰੇਨ ਤੇ ਹਮਲੇ ਦਾ, ਔਰ ਇੰਡੀਅਨ ਏਜੰਸੀ ਰਾਹ ਜਿਹੜੀ ਹੈ ਉਸ ਦੀ ਸਾਰੀ ਕਾਰਗੁਜ਼ਾਰੀ ਜਿਹੜੀ ਹੈ ਉਹ KGB ਦੀ ਤਰਜ਼ ਤੇ ਹੈ, ਉਹਨਾਂ ਦੇ ਉਸ ਤਰਜ਼ ਦੇ ਉੱਤੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ। ਔਰ ਜਿਹੜੇ ਨਰਵ ਏਜੈਂਟ ਦੇ ਨਾਲ ਅਲੈਕਸੀ ਨਵਲਨੀ ਨੂੰ 2021 ਦੇ ਵਿੱਚ ਆਲਮੋਸਟ ਮਾਰ ਦਿੱਤਾ ਗਿਆ ਸੀ, ਉਹੀ ਨਰਵ ਏਜੈਂਟ ਅਵਤਾਰ ਸਿੰਘ ਖੰਡੇ ਦੇ ਅਗੇਂਸਟ ਵੀ ਇਸਤੇਮਾਲ ਹੋਇਆ। ਐਕਸਕਲੂਸਿਵ ਰਸ਼ੀਆ ਕੋਲ ਹੈ, ਕਿਸੇ ਹੋਰ ਕੋਲ ਨਹੀਂ। ਔਰ ਇਸ ਤੋਂ ਇਹ ਲੱਗਦਾ ਹੈ ਵੀ ਇਹਦੇ ਬਾਵਜੂਦ ਕਿ ਬਰੀਫਿੰਗਸ ਹੋ ਰਹੀਆਂ ਨੇ, ਅਮਰੀਕਾ ਜਾਂ ਵੈਸਟਰਨ ਮੁਲਕ ਇਹਨੂੰ ਬੜੀ ਸੀਰੀਅਸਲੀ ਲੈ ਰਹੇ ਨੇ, ਲੇਕਿਨ ਪੁਤਿਨ ਔਰ ਮੋਦੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ 'ਚ ਕੋਈ ਫਰਕ ਨਹੀਂ ਆਇਆ ਜਾਪਦਾ। ਇਸ ਮੌਕੇ ਦੇ ਉੱਤੇ ਜਿੱਥੇ ਅਜੇ 3-4 ਦਿਨ ਪਹਿਲਾਂ ਉਹਨੇ ਆਪਣਾ ਇੱਕ ਇੰਟਰਵਿਊ ਫੌਕਸ ਨਿਊਜ਼ ਦੇ ਜਿਹੜਾ ਐਕਸ ਉਹਨਾਂ ਦਾ ਸੀ ਉਹਨੂੰ ਉਹਨੇ ਦਿੱਤਾ, ਔਰ ਉਸ 'ਚ ਉਹਨੇ ਪੁਤਿਨ ਨੇ ਕਿਹਾ ਸੀ ਕਿ ਜੀ ਮੈਂ ਜਿਹੜਾ ਹੈ ਉਹ ਤਿਆਰ ਹੈ ਸੀਜ਼ ਫਾਇਰ ਲਈ, ਲੇਕਿਨ ਜੋ ਪੋਜੀਸ਼ਨ ਹੈ ਸਾਡੇ ਕੋਲ ਹੈ ਉਹ ਰਹੇਗੀ, ਅਮਰੀਕਾ ਵਾਪਸ ਕਰੇ, ਨੈਟੋ ਦਾ ਐਕਸਪੈਂਸ਼ਨ ਰੋਕੇ, ਤੇ ਇਹ ਉਹ ਜਿਹਨੂੰ ਜਿਹੜਾ ਮੇਨ ਖਬਰਾਂ ਸੀ ਕਿ ਅਮਰੀਕਾ ਨੂੰ ਉਹਨੇ ਕਿਹਾ ਵੀ ਆਹ ਸਾਡੀਆਂ ਸ਼ਰਤਾਂ ਨੇ, ਲੇਕਿਨ US ਰਿਜੈਕਟਸ ਪੁਤਿਨ ਸੁਜੈਸ਼ਨ ਆਫ ਯੂਕਰੇਨ ਸੀਜ਼ ਫਾਇਰ। ਉਹਨਾਂ ਨੇ, ਬਾਈਡਨ ਨੇ ਕਿਹਾ ਵੀ ਬਿਲਕੁਲ ਨਹੀਂ ਸਾਨੂੰ ਮਨਜ਼ੂਰ। ਸੋ ਉਹਨੇ ਅਜੇ 3 ਦਿਨ ਪਹਿਲਾਂ ਦਾ, ਔਰ ਉਹ ਪਹਿਲਾ ਸ਼ਾਇਦ ਕਾਰਲੋਸ ਕੇ ਕੀ ਨਾਂ ਆਇਆ, ਉਹਨੂੰ ਇੰਟਰਵਿਊ ਦਿੱਤਾ ਪੁਤਿਨ ਨੇ, ਜਿਹੜਾ ਟਰੰਪ ਦਾ ਸਪੋਰਟਰ ਬੇਸ ਹੈ। ਲੇਕਿਨ 3-4 ਦਿਨ ਬਾਅਦ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਜਿਹੜੀ ਮੇਨ ਆਪੋਜੀਸ਼ਨ ਆਵਾਜ਼ ਸੀ ਅਲੈਕਸੀ ਨਵਲਨੀ ਦੀ, ਉਸ ਨੂੰ ਚੁੱਪ ਕਰਾ ਦਿੱਤਾ ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਪੁਤਿਨ, ਮੋਦੀ ਆਪਣੀਆਂ ਕਰਤੂਤਾਂ ਤੋਂ ਇਹਨਾਂ ਨੇ ਬਾਜ਼ ਨਹੀਂ ਆਉਣਾ।
ਇਹਨਾਂ ਦੇ ਨਾਲ ਕਰਾਰੇ ਹੱਥੀ ਹੀ ਨਿਪਟਣਾ ਪੈਣਾ ਹੈ। ਅਦਰਵਾਈਜ਼ ਇਸ ਮੌਕੇ ਦੇ ਉੱਤੇ ਜਦੋਂ ਦੁਨੀਆ 'ਚ ਇਸ ਵੇਲੇ ਇੱਕ ਆਪਣੀ ਕਿਸਮ ਦੀ ਮੰਦਹਾਲੀ ਦਾ ਮਾਹੌਲ ਬਣਿਆ ਹੋਇਆ ਹੈ, ਇਸ ਲੈਵਲ ਦਾ ਮਰਡਰ ਉਹਨੂੰ ਵੀ ਪਤਾ ਹੈ ਪੁੱਤਿਨ ਨੂੰ, ਇਹਦਾ ਮਤਲਬ ਹੈ ਵੀ ਉਹਨੂੰ ਵੀ ਹੈ ਕਿ ਵੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਔਰ ਜਿਹੜਾ ਇੰਡੀਅਨ ਏਜੰਸੀਆਂ ਦੀ ਗੇਮ ਅਜੇ ਵੀ ਕੈਨੇਡਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਿੱਖ ਐਕਟਿਵਿਸਟ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਰੀ ਦੇ ਵਿੱਚ 2-3 ਦਿਨ ਪਹਿਲਾਂ ਈਵਨ ਕੈਨੇਡਾ ਦੇ ਵਿੱਚ ਗੋਸਲ ਅਮਰਜੀਤ ਸਿੰਘ ਗੋਸਲ ਜਿਹੜਾ ਖਾਲਿਸਤਾਨੀ ਐਕਟਿਵਿਸਟ ਹੈ ਉਹਦੇ ਨਵੇਂ ਬਣ ਰਹੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਸੋ ਇਹਦਾ ਮਤਲਬ ਹੈ ਕਿ ਵੀ ਇਹਨਾਂ ਨੂੰ ਇਹ ਮਰਡਰਰ ਨੇ, ਇਹਨਾਂ ਦੇ ਇਹ ਨਾਰਸਿਸਿਸਟ ਨੇ, ਇਹਨਾਂ ਦਾ ਇੱਕ ਆਪਣਾ ਮੈਂਟਲੀ ਸਿੱਖ ਲੋਕ ਨੇ ਜੋ ਡਿਕਟੇਟਰਸ ਦੀ ਜਾਂ ਨਾਰਸਿਸਿਸਟ ਦੀ ਮੈਂਟਲ ਬਣਤਰ ਹੁੰਦੀ ਹੈ। ਔਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਉੱਥੇ ਦੁਨੀਆ ਇਹਨਾਂ ਬਾਰੇ ਕੀ ਕਹਿੰਦੀ ਹੈ ਜਾਂ ਕੀ ਹੈ। ਸੋ ਇਹਨਾਂ ਨੂੰ ਕਰਾਰੇ ਹੱਥਾਂ ਦੇ ਨਾਲ ਹੀ ਨਿਪਟਣਾ ਹੋਏਗਾ ਇਹਨਾਂ ਦੇ ਨਾਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।